ਜਿਵੇਂ ਆਪਾਂ ਜਾਣਦੇ ਹਾਂ ਵੀ ਅਮਰੀਕਾ ਦੇ ਵਿੱਚ ਰੀਅਲ ਆਈਡੀ ਲਾਗੂ ਹੋਣ ਦੇ ਲਈ ਕੁਛ ਹੀ ਦਿਨ ਬਾਕੀ ਆ। 7 ਮਈ ਤੋਂ ਇਹ ਜਿਹੜਾ ਰੂਲ ਆ ਇਫੈਕਟ ਦੇ ਵਿੱਚ ਆਊਗਾ। ਯੂਐਸ ਦੇ 에ਅਰਪੋਰਟਸ ਦੇ ਵਿੱਚ ਕਹਿੰਦੇ ਵੀ ਜੇ ਹੁਣ ਤੁਹਾਡੇ ਕੋਲ ਰੀਅਲ ਆਈਡੀ ਨਹੀਂ ਹੈ ਤਾਂ ਉਹਦੀ ਥਾਂ ਤੇ ਐਟਲੀਸਟ ਤੁਹਾਨੂੰ ਜਿਹੜਾ ਪਾਸਪੋਰਟ ਆ ਉਹ ਰੱਖਣਾ ਪਵੇਗਾ ਜੇ ਤੁਸੀਂ ਡੋਮੈਸਟਿਕਲੀ ਵੀ ਟਰੈਵਲ ਕਰਨਾ ਚਾਹੁੰਦੇ ਆ। ਜੇ ਰੀਅਲ ਆਈਡੀ ਹੈ ਤਾਂ ਫਿਰ ਤੁਹਾਨੂੰ ਪਾਸਪੋਰਟ ਰੱਖਣ ਦੀ ਜ਼ਰੂਰਤ ਨਹੀਂ ਆ। ਕੈਲੀਫੋਰਨੀਆ ਦੇ ਡੀਐਮਵੀ ਨੇ ਕਈ ਲੋਕਾਂ ਨੂੰ ਐਡਵਾਈਜ਼ ਜਿਹੜੇ ਉਹ ਕਰ ਰਹੇ ਆ। ਕਹਿੰਦੇ ਵੀ ਕਿਉਂਕਿ ਹੁਣ ਲਾਈਨਾਂ ਬਹੁਤ ਜ਼ਿਆਦਾ ਲੰਬੀਆਂ ਲੱਗਣ ਲੱਗ ਗਈਆਂ। ਕਹਿੰਦੇ ਵੀ ਜੇ ਤੁਹਾਡੇ ਕੋਲ ਵੈਲਿਡ ਪਾਸਪੋਰਟ ਹੈਗਾ ਆ ਤੇ ਭਾਈ ਤੁਸੀਂ ਥੋੜੀ ਦੇਰੀ ਦੇ ਨਾਲ ਰੀਅਲ ਆਈਡੀ ਜਿਹੜੀ ਉਹ ਬਣਵਾ ਲਓ। ਅਸੀਂ ਉਹਨਾਂ ਨੂੰ ਤਰਜੀਹ ਦੇ ਰਹੇ ਹਾਂ ਜਿਨ੍ਹਾਂ ਦੇ ਕੋਲ ਕੋਈ ਵੀ ਪਾਸਪੋਰਟ ਨਹੀਂ ਹੈਗਾ। ਤੇ ਜੇ ਤੁਹਾਡੇ ਕੋਲ ਕੁਝ ਵੀ ਨਹੀਂ ਆ, ਪਾਸਪੋਰਟ ਵੀ ਨਹੀਂ ਆ ਤੇ ਆਈਡੀ ਵੀ ਨਹੀਂ ਬਣੀ, ਤਾਂ ਆਪਣੇ ਜਿਹੜੇ ਟਰੈਵਲ ਦੇ ਪਲਾਨਸ ਆ ਉਹਨਾਂ ਨੂੰ ਪੋਸਟਪੋਨ ਕਰ ਲਓ। ਕਿਉਂਕਿ ਫਿਰ ਰੀਅਲ ਆਈਡੀ ਨਾ ਹੋਣ ਕਰਕੇ, ਪਾਸਪੋਰਟ ਨਾ ਹੋਣ ਕਰਕੇ ਤੁਹਾਡੇ ਲਈ ਡੋਮੈਸਟਿਕ ਟਰੈਵਲ ਦੇ ਵਿੱਚ ਅੜਿੱਕਾ ਪੈ ਸਕਦਾ ਆ। ਸੋ ਪਿਛਲੇ ਕਈ ਸਾਲਾਂ ਦੇ ਵਿੱਚ ਕਈ ਵਾਰ ਇਸ ਜਿਹੜੀ ਡੈਡਲਾਈਨ ਨੂੰ ਐਕਸਟੈਂਡ ਕੀਤਾ ਗਿਆ ਆ ਤੇ ਹੁਣ ਇਹ ਕਹਿ ਰਹੇ ਆ ਵੀ ਇਹ ਹੁਣ ਲਾਸਟ ਟਾਈਮ ਹੈਗਾ ਆ। ਇਸ ਤੋਂ ਬਾਅਦ ਦੇ ਵਿੱਚ ਹੋਰ ਐਕਸਟੈਂਸ਼ਨ ਜਿਹੜੀ ਉਹ ਨਹੀਂ ਦਿੱਤੀ ਜਾਊਗੀ। ਜਿਹੜੇ ਰਹਿ ਗਏ ਆ ਉਹਨਾਂ ਨੂੰ ਫਿਰ ਬਾਅਦ ਦੇ ਵਿੱਚ ਆਪਣੀ ਰੀਅਲ ਆਈਡੀਜ਼ ਜਿਹੜੀਆਂ ਉਹ ਬਣਵਾਉਣੀਆਂ ਪੈਣਗੀਆਂ। ਫੈਡਰਲ ਥਾਵਾਂ ਦੇ ਉੱਤੇ ਜਿਹੜੇ ਕਾਂਗਰਸ ਨੇ ਇਹ ਇੱਕ ਕਾਨੂੰਨ ਕਈ ਸਾਲ ਪਹਿਲਾਂ ਜਿਹੜਾ ਅਪਰੂਵ ਕੀਤਾ ਸੀਗਾ, ਵਿਸ਼ੇਸ਼ ਤੌਰ ਦੇ ਉੱਤੇ 9/11 ਤੋਂ ਬਾਅਦ ਦੇ ਵਿੱਚ, ਵੀ ਜਿਹੜਾ ਵੀ ਕੋਈ ਪਾਸਪੋਰਟ ਜਿਹੜਾ ਡੋਮੈਸਟਿਕਲੀ ਟਰੈਵਲ ਕਰ ਰਿਹਾ ਆ ਉਹਦੇ ਕੋਲ ਜਿਹੜਾ ਇਦਾਂ ਦੀ ਆਈਡੀ ਜਿਹੜੀ ਹੋਵੇ ਜਿਹਦੇ ਨਾਲ ਈਜ਼ੀਲੀ ਆਪਾਂ ਦੇਖ ਸਕਦੇ ਹਾਂ ਵੀ ਉਸਦਾ ਇਮੀਗ੍ਰੇਸ਼ਨ ਸਟੇਟਸ ਵੀ ਨਾਲ ਕੀ ਆ। ਸੋ ਰੀਅਲ ਆਈਡੀ ਦੇ ਵਿੱਚ ਤੁਹਾਡਾ ਇਮੀਗ੍ਰੇਸ਼ਨ ਸਟੇਟਸ ਦੇ ਬਾਰੇ ਵੀ ਪਤਾ ਜਿਹੜਾ ਉਹ ਲੱਗ ਜਾਂਦਾ ਆ। ਕਈ ਡੀਐਮਵੀਜ਼ ਦੇ ਵੀਕਐਂਡ ਦੇ ਉੱਤੇ ਵੀ ਟਾਈਮ ਐਕਸਟੈਂਡ ਕੀਤੇ ਗਏ ਆ ਜੇ ਤੁਸੀਂ ਰੀਅਲ ਆਈਡੀ ਬਣਵਾਉਣਾ ਚਾਹੁੰਦੇ ਹੈਗੇ ਆ। ਸੋ ਮੇਕ ਸ਼ੋਰ ਕਰੋ ਵੀ ਤੁਸੀਂ ਆਪਣੀ ਜਿਹੜੀ ਰੀਅਲ ਆਈਡੀ ਆ ਉਹ ਉਸ ਨੂੰ ਜਿਹੜਾ ਉਹ ਆਈਦਰ ਐਟਲੀਸਟ ਅਪਲਾਈ ਕਰ ਦਿਓ ਜਾਂ ਅਪੁਆਇੰਟਮੈਂਟ ਜਿਹੜੀ ਉਹ ਬਣਵਾ ਲਓ। ਤੇ ਜੇ ਆਉਂਦੇ ਦਿਨਾਂ ਦੇ ਵਿੱਚ 7 ਮਈ ਤੋਂ ਬਾਅਦ ਦੇ ਵਿੱਚ ਤੁਹਾਡਾ ਟਰੈਵਲ ਆ ਤਾਂ ਮੇਕ ਸ਼ੋਰ ਕਰੋ ਵੀ ਟਰੈਵਲ ਕਰਨ ਲੱਗਿਆ, ਡੋਮੈਸਟਿਕ ਟਰੈਵਲ ਕਰਨ ਲੱਗਿਆ ਏਅਰਪਲੇਨਸ ਦੇ ਜ਼ਰੀਏ ਆਪਣਾ ਪਾਸਪੋਰਟ ਨਾਲ ਰੱਖੋ ਜੇ ਤੁਹਾਡੇ ਕੋਲ ਰੀਅਲ ਆਈਡੀ ਨਹੀਂ ਹੈ।